अस्सलाम वालेकुम नाजरीन, मैं हूं अतहर नकवी और आप देख रहे हैं प्रोग्राम कलाबाजियां। देखने वाले तमाम नाज़रीन को एमन जावेद सुरैया की तरफ से, कलाबाजियों की पूरी टीम की तरफ से और गुजरावाना की तरफ से अस्सलाम वालेकुम। एमन कैसी हैं आप? शाह जी मैं तो ठीक हूँ, पर हमारे मुल्क के मुआशी हालात बिल्कुल ठीक नहीं हैं। आपको पता है हमारे मुल्क में ऐसे मांगने वालों की ना यलगार है, जो हर गली में, हर मोहल्ले में, हर बस्ती में, शॉपिंग मॉल्स में, इवन हॉस्पिटल्स में भी ऐसे जाली मांगने वालों ने अपना डेरा लगाया हुआ है। बिल्कुल सही कह रही हैं। मतलब कैसी बात है ना, मैंने अभी गाड़ी खड़ी की और मांगने वाला पहले से वहां पे खड़ा हुआ था। वो मांगने वाला नहीं था एमन, वो पेट्रोल के पैसे मांग रहा था। शाह जी ऐसी बात नहीं, आपको मजाक लग रहा है। भाई ये बहुत संगीन एक मामला है जो कि नहीं होना चाहिए। बिल्कुल ठीक कह रही हैं एमन। आपने हर जगह ऐसे लोग देखे हैं, किसी भी जगह आप चले जाएं, किसी चौराहे पे, किसी जगह पे, किसी शॉपिंग मॉल पे, आप देखेंगे कि लाइन लगी हुई है मांगने वालों की। बिल्कुल। और ऐसे लोग हैं जो बिल्कुल इस चीज के अहल नहीं है, लेकिन वो मांग रहे हैं। तो नाजरीन आज का हमारा सेगमेंट इससे रिलेटेड है, तो चलते हैं अपने सेगमेंट की तरफ। ओए चंद ते तारे, ਉਹ ਤੁਸੀਂ ਕੀ ਕੰਮ ਸ਼ੁਰੂ ਕੀਤਾ ਵੇ? ਕੋਈ ਦਿਹਾੜੀ ਤੁਹਾਡੀ ਸਹੀ ਨਹੀਂ ਲੱਗਣ ਡਈ। ਅੰਨੇ ਹੋ, ਅੰਨੀ ਪਾ ਦਿਓ, ਤੁਹਾਡਾ ਕੰਮ ਹੈ ਜਾ ਕੇ ਬਾਜ਼ਾਰ 'ਚ ਕੋਈ ਗੱਲ ਕਰਨ ਵਾਲੀ। ਅਸੀਂ ਤੇ ਬੜੀ ਵਾਰੀ ਅੰਨੀ ਪਾਉਣ ਦੀ ਕੋਸ਼ਿਸ਼ ਕੀਤੀ ਜੀ। ਇਹਨੂੰ ਮੇਰੇ ਨਾਲ ਨਾ ਭੇਜਿਆ ਕਰੋ ਤਾਰੇ ਨੂੰ। ਕਿਉਂ? ਇਹ ਜਿੰਨੀ ਵਾਰੀ ਵੀ ਭੇਜਿਆ ਜਾ ਕੇ ਤੇ ਲੜਾਈ ਹੋ ਪੈਂਦੀ ਹੈ। ਵਜ੍ਹਾ ਕੀ ਹੈ? ਇੱਕ ਜਗ੍ਹਾ ਤੇ ਮੰਗਣਾ ਸ਼ੁਰੂ ਕੀਤਾ, ਬੰਦਾ ਬੜਾ ਪਤਾ ਸੀ, ਉਹਨੇ ਪੈਸੇ ਨਹੀਂ ਦਿੱਤੇ, ਇਹਨੇ ਬੰਦੇ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਹੈ, ਹੱਥ ਗਲਤੀ ਨਾਲ ਕਿਤੇ ਕੁੜੀ ਦਾ ਫੜਿਆ ਗਿਆ, ਉੱਥੇ ਲੜਾਈ ਹੋ ਪਈ। ਮਾਰਕੀਟ ਕਿਲੋ ਪਈ ਆ। ਉਹ ਜਿੱਧਰ ਰੋਲਾ ਪੈਣ ਡੇ, ਮੈਂ ਕਿਹਾ ਇਧਰੋਂ ਦੇ ਰੋਲੇ ਦੀ ਆਵਾਜ਼ ਆਣ ਡੀ, ਮੈਂ ਦੂਸਰੀ ਸਾਈਡ ਤੇ ਦੌੜਿਆ, ਉਧਰੋਂ ਵੀ ਮੈਨੂੰ ਬੜੀ ਮਾਰ ਪਈ। ਕਿਉਂ? ਉਧਰ ਬੰਦੇ ਚੁੱਪ ਕਰਕੇ ਖਲੋਤੇ ਸਨ। ਤੁਹਾਡਾ ਬੇੜਾ ਹੀ ਤਰਜਿਆ ਓਏ, ਤੁਸੀਂ ਸਮਝਦੇ ਕਿਉਂ ਨਹੀਂ ਓਏ? ਓਏ ਮੈਨੂੰ ਗੱਲ ਤੇ ਦੱਸੋ, ਆ ਪਰਸੋਂ ਤੋਂ 8000 ਰੁਪਇਆ ਕਮਾਇਆ ਤੇ 2300 ਜਮਾ ਕਰਾਇਆ ਆਗੇ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਉਹ ਚ ਸਾਡਾ ਕੋਈ ਕਸੂਰ ਨਹੀਂ ਬੋਦੀ ਸਾਹਿਬ, ਜੇ ਮਾਫ ਕਰਨ ਵਾਲਿਆਂ ਦਾ ਬੇੜਾ ਨਾ ਕਰਕੇ ਤੇ ਦਿਹਾੜੀ ਚੰਗੀ ਲੱਗਦੀ ਜੇ। ਦਿਹਾੜੀ ਚੰਗੀ ਲੱਗਦੀ ਏ? ਤੁਸੀਂ ਮੈਨੂੰ ਬੇਵਕੂਫ ਸਮਝਦੇ ਉਸਤਾਦ ਬੋਦੀ ਨੂੰ? ਤੁਹਾਨੂੰ ਨਿੱਕੇ ਨਿੱਕੇ ਨੂੰ ਪਾਲਿਆ। ਉਹ ਇਹਦੇ ਨਾਲ ਤਾਂ ਚੰਗਾ ਸੀ ਤੁਸੀਂ ਘਰ ਹੀ ਨਹੀਂ ਤਾਂ ਮੈਂ ਕਿਤੇ ਦਰਬਾਰ ਤੋਂ ਬੰਦੇ ਲੈ ਆਉਂਦਾ, ਚੰਗੀ ਦਿਹਾੜੀ ਕਮਾ ਕੇ ਮੈਨੂੰ ਦਿੰਦੇ। ਕਿੱਥੇ ਮੈਂ ਘਰ ਰਹਿਣਾ ਸੀ, ਮੈਂ ਤੇ ਕੌਮੀ ਕ੍ਰਿਕਟ ਟੀਮ 'ਚ ਖੇਡਣਾ ਸੀ। ਉਹ ਤੂੰ ਦੇਂਦਾ ਹੈ ਤੇ ਜਿਹੜੇ ਉੱਥੇ ਖੇਡਣ ਡੇ ਉਹ ਕੀ ਕਰਨ ਡੇ ਨੇ? ਓਏ ਬਕਵਾਸ ਨਾ ਕਰੋ, ਤੇ ਤੁਹਾਡੀਆਂ ਡਿਊਟੀਆਂ ਥਾਣਾ ਕਲਾਬਾਜ਼ ਦੇ ਸਾਹਮਣੇ ਬਿਲਕੁਲ ਮੈਰਿਜ ਹਾਲ ਏ। ਠੀਕ ਹੈ। ਬੜੀ ਵੀਆਈਪੀ ਬਰਾਤ ਆ ਰਹੀ ਹੈ, ਤੁਹਾਡਾ ਕੰਮ ਹੈ ਉੱਥੇ ਦਿਹਾੜੀ ਕੱਢ ਕੇ ਲਿਆਣੀ ਹੈ। ਚਲੋ ਸ਼ਾਬਾਸ਼। ਬਸ ਠੀਕ ਹੈ, ਅਸੀਂ ਅੱਜ ਦਿਹਾੜੀ ਲਾ ਕੇ ਜਾਵਾਂਗੇ। ਚੱਲ ਚੱਲ ਤਾਰਿਆ। ਕਿੱਧਰ ਨੂੰ ਜਾਣਾ, ਕਿੱਧਰ ਨੂੰ ਰਾਹ ਵੀ ਦੱਸ ਦਿਓ। ਮਾਈਕਲ ਜੀ ਬੌਸ। ਉਹ ਤੈਨੂੰ ਕਿੰਨੀ ਵਾਰ ਕਹਿੰਦਾ ਨਾ ਜਾਇਆ ਕਰ। ਕਿਉਂ ਜੀ? ਉਹ ਜਿਵੇਂ ਤੇਰੀ ਸ਼ਕਲ ਹੈ ਖਰਾ ਚੰਗੀ ਹੋ ਜਾਂਦੀ ਏ। ਬੌਸ ਮੇਰੀ ਗੱਲ ਸੁਣੋ, ਜੋ ਵੀ ਹੈ ਨਾ ਐਤਕੀ ਮੈਨੂੰ 5000 ਰੁਪਏ ਵੱਧ ਦੇਣਾ ਜਦੋਂ ਮੈਂ ਘਰ ਜਾਣਾ। ਓਏ ਅੱਗੇ ਤੇਰਾ 30000 ਵੀ ਕਦੇ ਨਾ ਕੀਤੀ ਏ। ਤੁਹਾਡੇ ਕੋਲੇ ਕੰਮ ਕਰਨਾ, ਮੈਂ ਕਿਤੇ ਹੋਰ ਜਾ ਕੇ ਕੰਮ ਕਰਨਾ ਵੇ। ਅੱਛਾ ਮੈਨੂੰ ਇਹ ਗੱਲ ਦੱਸ, ਆ ਜਿਹੜੀ ਤੂੰ ਖਰਾਦ ਲੈ ਕੇ ਆਉਂਦਾ ਹੈ ਇਹ ਘਟ ਕਿਉਂ ਆਉਂਦੀ ਏ? ਮਤਲਬ ਕੀ? ਉਹ ਵਿੱਚੋਂ ਪੈਸੇ ਦੀ ਫੱਟੀ ਲੱਗੀ ਹੁੰਦੀ ਏ। ਬੌਸ ਕਦੋਂ ਲਾਣਾ ਫੱਟੀ? ਓ ਯਾਰ ਉਹ ਮੇਰੀ ਗੱਲ ਸੁਣ, ਆ ਸਟੋਰ ਤੇ ਪੈਸੇ ਜਮਾ ਕਰਾਉਂਦਾ ਹੈ ਉਦੋਂ। ਉਹ ਤੇ ਮੈਂ ਅੰਮੀ ਦੀ ਦਵਾਈ ਲੈਣੀ ਸੀ। ਅੱਛਾ ਰੋਜ਼ ਹੀ ਦਵਾਈ ਲੈਣਾ ਅੰਮੀ ਦੀ? ਬੌਸ ਮੈਨੂੰ ਹੁਣ ਦੱਸੋ ਮੇਰੀ ਡਿਊਟੀ ਕਿੱਥੇ ਵੇ? ਓਏ ਤੂੰ ਇੰਜ ਕਰ ਫਸਲ ਸੈਂਟਰ ਜਾ, ਉੱਥੇ ਵੀਆਈਪੀ ਗੱਡੀ ਹੁੰਦੀ ਏ ਤੇ ਚੰਗੀ ਕਮਾਈ ਕਰਕੇ ਲੈਣੀ ਹੈ। ਚੱਲ ਨਿਕਲ ਬਾਹਰ। ਅੱਛਾ ਜੀ। ਓਏ ਟੋਨੀ ਬਲੇਡ ਕੀ ਭਾਜੀ? ਉਹ ਤੇਰੀ ਕਮਾਈ ਕਿਉਂ ਘੱਟ ਏ? ਭਾਜੀ ਮੈਂ ਕਦੋਂ ਘੱਟ ਕਰਨਾ ਕਮਾਈ, ਮੈਂ ਤੇ ਵੇਖੋ ਮੰਗਣਾ ਵੀ ਨਾਲ ਲੋਕਾਂ ਦੀਆਂ ਜੇਬਾਂ ਵੀ ਕੱਟਣਾ ਵਾ। ਤੇ ਤੇਰੀ ਕਮਾਈ ਤਾਂ ਬਹੁਤੀ ਹੋਣੀ ਚਾਹੀਦੀ ਏ। ਭਾਜੀ ਅੱਜ ਕੱਲ੍ਹ ਦੁਨੀਆ ਸਿਆਣੀ ਹੋ ਗਈ, ਲੋਕੀ ਇੱਥੋਂ ਨਹੀਂ ਪਾਉਂਦੇ ਇੱਧਰ ਪਾ ਲੈਂਦੇ ਜੇ। ਉਹ ਇੱਧਰ ਤੇ ਪਾ ਲੈਂਦੇ ਨੇ, ਤੂੰ ਕਾਹਦਾ ਬਲੇਡ ਏ? ਜੇ ਤੇਰੀ ਕਮਾਈ ਦੂਜਿਆਂ ਆਨੇ ਨਾਲ ਵਧੇ ਨਾ ਤੇ ਚੱਲ ਜਾ ਕੇ ਨਾ ਕੈਂਡ ਰੋਡ ਤੇ ਮੰਗਣਾ ਤੂੰ, ਤੇ ਬੜੇ ਧਿਆਨ ਨਾਲ। ਚੱਲ ਸ਼ਾਬਾਸ਼ ਨਿਕਲ। ਨੀਚੀ ਨੋ ਉਰਾ ਹੈ ਨਾ, ਆ ਤੇਰੀ ਕਮਾਈ ਬੜੀ ਘਟ ਗਈ ਅੱਗੇ ਨਾਲ, ਕੀ ਗੱਲ ਏ? ਭਾ ਬੋਦੀ ਜੋ ਮੈਂ ਕਮਾਨੀ ਆ ਤੈਨੂੰ ਤੇ ਲਿਆ ਕੇ ਦੇਣੀ ਆ। ਉਹ ਮੈਨੂੰ ਲਿਆ ਕੇ ਦੇਵੇਂ ਤੇ ਜਿਹੜੇ ਤੁਹਾਡੇ ਖਰਚੇ ਨੇ ਮੈਂ ਪੂਰੇ ਨਹੀਂ ਕਰਦਾ ਪਿਆ। ਤੇ ਭਾ ਬੋਦੀ ਕਿੱਥੇ 13 ਦਿਨ ਹੋ ਗਏ ਮੇਰੇ ਕਾਂਡੇ ਕੋਨੀ, 15 ਦਿਨ ਹੋਏ ਮੇਰੀ ਸੁਰਖੀ ਮੁੱਕੀ ਪਈ ਏ। ਪੈਸਾ ਤੇ ਤੂੰ ਦੇਂਦਾ ਕੋਨੀ। ਤੈਨੂੰ ਕਿਹੜਾ ਕਿਦਾ ਸੁਰਖੀ ਲੱਗ ਜਾ? ਤੇ ਭਾ ਫਿਰ ਮੰਗਣ ਵੀ ਤੇ ਜਾਣਾ ਹੁੰਦਾ ਹੈ ਨਾ। ਮੇਰੀ ਗੱਲ ਸੁਣ, ਤੁਹਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਦਾ ਪਿਆ ਨਾ ਮੈਂ। ਜੇ ਕਿਤੇ ਫਾਜੋ ਫੜੇ ਜਾਓ, ਕੋਈ 2 ਨੰਬਰੀ ਹੋਵੇ, ਮੈਂ ਜਾਣਾ ਨਾ। ਤੁਹਾਡੇ ਖਰਚੇ ਮੈਂ ਕਰਨ ਡਿਆ ਸਾਰੇ, ਤੇ ਧਿਆਨ ਨਾਲ ਕੰਮ ਕਰੋ। ਬੀਬੀਆਂ ਦਾ ਕੰਮ ਹੈ ਡਬਲ ਕਮਾਈ ਕਰਕੇ ਲਿਆਵਣ, ਤੁਹਾਡੇ ਕੋਲ ਬੰਦੇ ਬਰਾਬਰ ਵੀ ਨਹੀਂ ਆਉਂਦੀ ਪਈ। ਤੇ ਬੀਬੀਆਂ ਦੇ ਖਰਚੇ ਵੀ ਤੇ ਪੂਰੇ ਨਹੀਂ ਨਾ ਹੁੰਦੇ, ਕੀ ਕਰਨੀ ਆ? ਮੈਂ ਲਿਆ ਕੇ ਤੁਹਾਨੂੰ ਹੀ ਤੇ ਦੇਣੀ ਆ। ਠੀਕ ਹੈ ਜਾ ਧਿਆਨ ਨਾਲ। ਹਾਂ ਨਜ਼ੀਰਾ, ਤੇਰੀ ਕਮਾਈ ਕਿਉਂ ਕਮੀ ਆ ਰਹੀ ਏ? ਮੈਂ ਤੇ ਬਾਬੋ ਦੀ ਤਿੰਨੇ ਹੀ ਲਿਆ ਕੇ ਦੇਣੀ, ਮੈਨੂੰ ਕੀ ਪਤਾ ਹੋਰ। ਮੈਂ ਤੇ ਡਬਲ ਕਮਾਈਆਂ ਕਰਨੀ ਆ, ਆਪਣੇ ਹੁਸਨ ਦਾ ਵੀ ਜਲਵਾ ਕਰਾਨੀ ਆ ਤੇ ਪੈਸੇ ਵੀ ਲੈ ਕੇ ਆਨੀ ਆ ਮੰਗ ਕਰ। ਉਹ ਤੂੰ ਹੁਸਨ ਦਾ ਜਲਵਾ ਕਰਾਏ, ਸਾਰੇ ਤੋਂ ਜ਼ਿਆਦਾ ਕਮਾਈ ਆਵੇ ਤੇਰੀ। ਤੇਰੇ ਭਰਾ ਦਾ ਵਿਆਹ ਸੀ, ਮੈਂ ਮਦਦ ਕੀਤੀ ਹੈ ਨਾ।
ਕਮੇਟੀ ਨਿਕਲੀ ਹੈ ਮੈਂ ਤੈਨੂੰ ਦੇ ਕੇ ਆਇਆ ਨਾ ਤੁਹਾਡਾ ਕਦੀ ਕੋਈ ਪੈਸਾ ਮੈਂ ਮਾਰਿਆ ਤੇ ਅਸੀਂ ਵੀ ਤਾਂ ਸਾਰੀ ਦਿਹਾੜੀ ਤੁਹਾਡੇ ਵਾਸਤੇ ਹੀ ਮੰਗਣ ਜਾਂਦੇ ਏਡੀਆਂ ਸੋਹਣੀਆਂ ਹੋ ਕੇ ਹੱਥ ਕਰੀ ਦੇ ਅੱਗੇ ਜਾ ਕੇ ਤੇ ਤੁਸੀਂ ਕੀ ਸਮਝਦੀ ਉਸਤਾਦ ਬੋਦੀ ਐਵੇਂ ਬਣ ਗਿਆ ਮੈਂ ਵੀ ਸਾਰੀ ਉਮਰ ਮੰਗ ਮੰਗ ਕੇ ਇੱਥੇ ਪਹੁੰਚਿਆ ਚੱਲ ਸ਼ਾਬਾਸ਼ ਕੰਮ ਤੇ ਪਹੁੰਚ ਫੜਕ ਦੀ ਡਿਊਟੀ ਹੈ ਤੇਰੀ ਨਾਮ ਰਾਜੀਆਂ ਹੋਣ ਬੰਦੇ ਦੇ ਪੁੱਤਰ ਬਣ ਕੇ ਨਾ ਮੈਨੂੰ ਗੱਲ ਸਿਰਫ ਇੱਕ ਦੱਸ ਦਿਓ ਹਾਂਜੀ ਮੈਨੂੰ ਉਹ ਬੰਦਾ ਚਾਹੀਦਾ ਤੁਹਾਡੇ ਚੋਂ ਕਿਹੜਾ ਜਿਹਨੇ ਵਾਰਦਾਤ ਪਾਈ ਹੈ ਸਮਝਦੇ ਹੋ ਨਾ ਸਰ ਜੀ ਸਾਨੂੰ ਤੇ ਪਤਾ ਹੀ ਕੋਈ ਨਹੀਂ ਜੇ ਚੁੱਪ ਹੈ ਤੈਨੂੰ ਪਤਾ ਨਹੀਂ ਹੈਗਾ ਮੈਂ ਜਾਣ ਕਰ ਦੇਣੀ ਤੇਰੀ ਤੂੰ ਜਾਣ ਕਿਸੇ ਨੂੰ ਪੁੱਛ ਲੈ ਮੇਰਾ ਇੱਥੇ ਬੱਸ ਹੈ ਤਾਂ ਬਾਸੂ ਕੌਣ ਹੈ ਮੇਰਾ ਨਾਂ ਹੈ ਮੈਂ ਤੈਨੂੰ ਦੱਸ ਦਿਆਂ ਸਰ ਜੀ ਕਿੰਨੂੰ ਪੁੱਛੀਏ ਉਹ ਕਿੰਨੂੰ ਕੀ ਤੈਨੂੰ ਪਤਾ ਨਹੀਂ ਅੱਗੇ ਪੁੱਛਨੇ ਕਿੰਨੂੰ ਪੁੱਛੀਏ ਬੋਲੋ ਨਾ ਸਾਹਿਬ ਦੇ ਅੱਗੇ ਬੜੇ ਸਖਤ ਅਫਸਰ ਨੇ ਇਹ 64 957 ਕਿਹਦਾ ਨੰਬਰ ਹੈ ਜੀ ਮੇਰਾ ਨੰਬਰ ਇਹ ਤੇਰੀ ਲੋਕੇਸ਼ਨ ਆ ਰਹੀ ਹੈ ਡਿੰਗੇ ਫਾਟਕ ਦੀ ਰਾਤ 3:40 ਤੇ ਹੈ ਉੱਥੇ ਕੀ ਲੈਣ ਗਏ ਹੋਏ ਸਰ ਜੀ ਅਸੀਂ ਸ਼ਾਦੀ ਤੇ ਗਏ ਹਾਂ ਉੱਥੋਂ ਗਾ ਕੇ ਪਿਆਉਂਦੇ ਹਾਂ ਦੋਵੇਂ ਹੀ ਅੱਛਾ ਗਾਣਾ ਗਾਣ ਗਏ ਹੋ ਹਾਂਜੀ ਫੰਕਸ਼ਨ ਤੋਂ ਵਾਪਸ ਆਏ ਹਾਂਜੀ ਤੇ 40 ਮਿੰਟ ਤੁਸੀਂ ਡਿੰਗੇ ਫਾਟਕ ਤੇ ਰੁਕੇ ਰਹੇ ਹੋ ਤੁਹਾਡੀ ਲੋਕੇਸ਼ਨ ਆਂਦੀ ਰਹੀ ਹੈ ਵਜ੍ਹਾ ਸਰ ਜੀ ਫਾਟਕ ਹੀ ਬੰਦ ਸੀ ਸਾਡਾ ਕੀ ਕਸੂਰ ਹਾਂਜੀ ਫਾਟਕ ਬੰਦ ਸੀ ਜੀ ਫਾਟਕ ਬੰਦ ਸੀ 40 ਮਿੰਟ ਟ੍ਰੇਨ ਲੇਟ ਹੋ ਗਈ ਹੈ ਮੈਨੂੰ ਕੋਈ ਪਾਗਲ ਨਾ ਬਣਾ ਮੈਂ ਤੁਹਾਨੂੰ ਦੱਸ ਦਿਆਂ ਅੱਗੋਂ ਕਹਿੰਦਾ ਜੀ ਤੇਰਾ ਨਾਂ ਕੀ ਹੈ ਲਤੀਫ ਜੀ ਲਤੀਫ ਹੀ ਲਿਖਿਆ ਇੱਥੇ ਵੀ ਅਸਲਮ ਤੇਰਾ ਨਾਂ ਹੈ ਜੀ ਤੇਰਾ ਕੀ ਨਾਂ ਹੈ ਚਾਂਦ ਜੀ ਚਾਂਦ ਹੈ ਚਾਂਦ ਤੇ ਬੈਠਾ ਕਿਹਦੇ ਕੋਲੇ ਦੱਸ ਨਾ ਰੱਖ ਬੈਠੇ ਚਾਂਦ ਮੈਂ ਤੁਹਾਨੂੰ ਦੱਸ ਦਿਆਂ ਮੈਨੂੰ ਸਹੀ ਦੱਸ ਦਿਓ ਵਾਰਦਾਤ ਕਿੰਨੇ ਪਾਈ ਹੈ ਸਰ ਜੀ ਸਾਨੂੰ ਤਾਂ ਪਤਾ ਵੀ ਨਹੀਂ ਪਾਨ ਵਾਲੀ ਦੁਕਾਨ ਦੇ ਉੱਤੋਂ ਰੁਪਈਆ 72,000 ਚੋਰੀ ਹੋਇਆ ਮੈਂ ਤੁਹਾਨੂੰ ਦੱਸ ਦਿਆਂ ਸੱਚੀ ਮੁੱਚੀ ਸਰ ਜੀ ਸਾਨੂੰ ਕੋਈ ਪਤਾ ਨਹੀਂ ਜੀ ਅਸੀਂ ਆਪਣੇ ਕੰਮ ਤੋਂ ਵਾਪਸ ਆਏ ਆ ਤੇ ਜ਼ਰਾ ਉੱਥੇ ਖਲੋਤੇ ਆ ਬਸ ਕੰਮ ਕਿਹੜਾ ਕਰਨਾ ਤੂੰ ਆਏ ਗਾਂਦੇ ਜੇ ਹਾਂ ਗੰਦਾ ਜੇ ਗੰਦ ਤੇ ਮੈਨੂੰ ਦਿਸ ਰਿਹਾ ਗੰਦ ਤੇ ਗੰਦ ਅੱਛਾ ਗਾਣਾ ਕੀ ਗਾਣਾ ਕੀ ਗਾਣਾ ਕੀ ਹੈ ਪੰਜਾਬੀ ਗਾਣੇ ਪੰਜਾਬੀ ਕੀ ਕਲਾਸੀਕਲ ਗਾਣਾ ਹੈ ਫੋਕ ਗਾਣਾ ਹਾਂ ਫੋਕ ਇਹਦੀ ਵਜ੍ਹਾ ਤੋਂ ਫੋਕ ਪਈ ਜਿੰਨੀ ਪਈ क्या बात है एसएचओ साहब, आपको गाने की टाइप्स का भी पता है? सर जी ਸਾਨੂੰ ਇਹ ਅਫਸਰ ਜਿਹੜੇ ਬਣਦੇ ਐਵੇਂ ਹੀ ਬਣ ਜਾਂਦੇ ਨੇ ਜੇ ਗਾਣੇ ਤੇ ਰਿਦਮ ਦਾ ਨਾ ਪਤਾ ਹੋਏ ਗਾਣੇ ਦਾ ਇਹ ਨਾ ਪਤਾ ਹੋਏ ਕਿਹੜਾ ਫੋਕ ਗਾਉਂਦਾ ਕਿਹੜਾ ਕਲਾਸੀਕਲ ਗਾਉਂਦਾ ਕਿਹੜਾ ਰਿਦਮ 'ਚ ਕਿਹੜਾ ਨਹੀਂ ਰਿਦਮ 'ਚ क्या बात है क्या बात है ਹਰ ਜੀ ਗੱਲ ਗਲਤ ਕਰ ਗਏ ਹੋ ਫੋਗ ਨੂੰ ਸਮੋਗ ਹੁੰਦਾ ਹੈ ਆ ਜਿਹੜੀ ਪਿੱਛੇ ਜੇ ਪੈਣ ਡਈ ਸਮੋਕ ਸੀ ਹਾਂਜੀ ਚੱਲ ਪੜਦੇ 'ਚ ਹੀ ਰਹਿਣ ਦੇ ਗੱਲ ਆ ਜਿਹੜੀ ਸਮੋਕ ਪੈਣ ਡਈ ਸੀ ਹਾਂਜੀ ਉਹਨਾਂ ਦਿਨਾਂ 'ਚ ਨਿਕਲੇ ਹੋ ਨਾ ਫੋਕ ਗਾਣ ਤੁਸੀਂ ਹਾਂਜੀ ਹਾਂ ਸੁਣਾ ਕੀ ਆਉਂਦਾ ਤੈਨੂੰ ਓਏ ਸਹੀ ਸੁਣਾਣੇ ਮੈਂ ਤੈਨੂੰ ਦੱਸ ਦਿਆਂ ਤੈਨੂੰ ਮੈਂ ਛਿੱਤਰ ਵੀ ਨਹੀਂ ਮਾਰਨ ਡਿਆ ਕਿ ਤੂੰ ਲਾਲ ਤੇ ਹੋਣਾ ਨਹੀਂ ਫਾਇਦਾ ਬੜੀ ਮਿਹਰਬਾਨੀ ਸਰ ਸੁਣਾਉਂਦੇ ਆ ਸੁਣਾ ਕੁਝ ਅੱਲਾ ਕਦੀ ਕਦੀ ਇੱਕ ਮਿੰਟ ਕਿਵੇਂ ਢੋਲਕੀ ਰੱਖੀ ਤੂੰ ਇਹ ਸਾਈਡ ਉਧਰ ਕਰ ਤੇ ਉਹ ਇੱਧਰ ਕਰ ਕਮਾਲ ਅਸੀਂ ਕੋਈ ਪਾਗਲ ਨਹੀਂ ਹੈਗੇ ਇੱਥੇ ਅਫਸਰ ਲੱਗੇ आपको ये भी पता है ਪੁੱਠੀ ਰੱਖੀ ਢੋਲਕੀ ਇਹ ਵੀ ਕੇਸ ਬਣੇਗਾ ਇਹਦੇ ਤੇ ਸਰ ਜੀ ਦਰਅਸਲ ਗੁੱਸੇ ਨਾਲ ਤੁਹਾਨੂੰ ਵੀ ਪਤਾ ਲੱਗਦਾ ਢੋਲਕੀ ਸਿੱਧੀ ਹੋਈ ਪਈ ਚਲੋ ਸੁਣਾਓ ਕੀ ਸੁਣਾਉਂਦੇ ਹੋ ਅੱਲਾ ਕਦੀ ਕਦੀ ਮਰਜ਼ੀਆਂ ਨਾਲ ਬਣਾਉਂਦਾ ਏ ਇੱਕ ਮਿੰਟੋ ਕਾਕਾ ਖੋਲ ਬੂਆ ਕੱਢ ਇਹਨੂੰ ਬਾਹਰ ਲਿਆ ਇਹਨੂੰ क्या हुआ एसएचओ साहब क्या हो हाँ जी? गया क्या हो गया ਦੱਸ ਨਾ ਮੈਂ ਤੈਨੂੰ ਆ ਜਾ ਭਾਈ ਅਸੀਂ ਪਾਗਲ ਨਹੀਂ ਹੈਗੇ हुआ क्या है ये तो बताएं ਉਹਨੇ ਅੱਲਾ ਦਾ ਨਾਮ ਲਿਆ ਤੁਸੀਂ ਬੋਲੇ ਹੋ ਇੱਥੇ ਖਲੋ ਜਾ ਸੁਣਾ ਹੁਣ ਅੱਲਾ ਕਦੀ ਕਦੀ ਮਰਜ਼ੀਆਂ ਨਾਲ ਬਣਾਉਂਦਾ ਏ ਆਹ ਤੇਰੇ ਜੇ ਸੋਹਣੇ ਇਨਸਾਨ ਆਹ ਐਵੇਂ ਦਿਲ ਆਂਦਾ ਏ ਬੰਦਾ ਕਰ ਛੋੜੇ ਤੇਥੋਂ ਤਨ ਮਨ ਧਨ ਕੁਰਬਾਨ ਸਦਕੇ ਤੈਨੂੰ ਆਪਣੇ ਆਪ ਦੀ ਕਦਰ ਨਾ ਹੋਈ ਵਾਹ ਇਸ ਗੱਲ ਦਾ ਸੈ ਫਰਮਾਨ ਉਹ ਮੈਨੂੰ ਤੇਰੇ ਜਿਹਾ ਹੋਰ ਦਿਸੇਂਦਾ ਕੋਈ ਨਹੀਂ ਸ਼ਹਿਜ਼ਾਦਾ ਮੇਰੀ ਅੱਖ ਨਾਲ ਵੇਖ ਜਹਾਂ क्या बात है
ਹੱਟੀਆਂ ਤੇ ਕਿਲ ਮਾਇਆ ਇੱਥੇ ਖਲੋ ਕੇ ਸੁਣਾ ਕੀ ਸੁਣਾਣ ਡਿਆ ਹੱਟੀਆਂ ਤੇ ਕਿਲ ਮਾਇਆ ਆਹ ਹੱਟੀਆਂ ਤੇ ਸਭ ਕੁਝ ਲੁੱਟ ਲਿਆਏ ਤੇਰੇ ਸੋਹਣੇ ਤਿਲ ਮਾਇਆ वाह, ਹੈ ਸ਼ਾਹ ਜੀ ਹੈ क्या बात है, क्या बात है। ਤਿਲ ਹੈ ਨਹੀਂ ਸਰ ਜੀ ਨਹੀਂ ਹੈ ਤੇ ਮੈਂ ਗਾਇਆ ਸੁਣਾ ਹੋਰ ਸੁਣਾ ਹੋਰ ਸੁਣਾ ਕਾਲਾ ਤਿਲ ਮਹੀਦਾ ਗੋਰੇ ਮੁਖ ਤੇ ਸਜਦਾ ਕਾਲਾ ਤਿਲ ਮਹੀਦਾ ਗੋਰੇ ਮੁਖ ਤੇ ਸਜਦਾ ਏ ਮੇਰੇ ਦਿਲ ਨੂੰ ਏ ਮੇਰੇ ਦਿਲ ਨੂੰ ਕਿੱਡਾ ਚੰਗਾ ਲੱਗਦਾ ਏ ਕਾਲਾ ਤਿਲ ਮਹੀਦਾ ਗੋਰੇ ਮੁਖ ਤੇ ਸਜਦਾ ਮਹੀ ਮੇਰੇ ਦਾ ਵੱਖਰਾ ਸ਼ਬਾਬੇ ਮਹੀ ਮੇਰੇ ਦਾ ਵੱਖਰਾ ਸ਼ਬਾਬੇ ਜਿਹਨੂੰ ਤੱਕ ਕੇ ਵੈਰੀ ਤੱਕ ਕੇ ਵੈਰੀ ਹੋ ਦਿਲ ਖਰਾਬੇ ਓਏ ਕਾਲਾ ਤਿਲ ਮਹੀ ਦਾ ਗੋਰੇ ਮੁਖ ਤੇ ਸਜਦਾ ਕਾਲਾ ਦਿਲ ਮਹੀਦਾ ਗੋਰੇ ਮੁਖ ਤੇ ਸਜਦਾ ਵਾਹ ਵਾਹ क्या बात है। ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਸਰ ਜੀ ਹੁਣੀ ਛੱਡ ਦਿਓ ਉਹਨੂੰ ਦੱਸ ਦਿਓ ਕਿ ਮੁੱਕ ਗਿਆ ਗਾਣਾ ਉਹਨੂੰ ਦੱਸ ਦਿਓ ਕਿਆ ਬਾਤ ਸਾਰਾ ਗਾਣਾ ਹੀ ਆਪਣੇ ਤੇ ਲਿਖੇ ਜਾਣੇ ਓਏ ਬਹੁਤ ਵਧੀਆ ਬਈ ਬਹੁਤ ਵਧੀਆ ਸਰ ਮਿਹਰਬਾਨੀ ਯਾਰ ਕੋਈ ਗੱਲ ਨਹੀਂ ਸਾਡੇ ਕੋਲੋਂ ਗਲਤੀ ਵੀ ਹੋ ਸਕਦੀ ਉਹ ਵਾਕਈ ਫਾਟਕ ਬੰਦ ਹੋਣਾ ਵਾਰਦਾਤ ਕਿਸੇ ਹੋਰ ਨੇ ਪਾਈ ਹੋਣੀ ਹੈ ਕਿ ਨਹੀਂ ਜੀ ਸਰ ਲੇਕਿਨ ਤੁਹਾਡੇ ਖਿਲਾਫ ਇੱਥੇ ਹੋਇਆ ਪਰਚਾ ਜਿਹਾ ਹਾਂ ਹੁਣ ਜੇਲੇ ਭੇਜਾਂ ਜਾਂ ਘਰ ਜਾਣਾ ਹੀ ਘਰ ਹੀ ਜਾਣ ਦਿਓ ਉੱਥੇ ਮੱਝਾਂ ਬੰਨੀਆਂ ਨਹੀਂ ਹਾਂ ਘਰ ਭੇਜ ਦਿਓ ਇਹਨੂੰ ਚੱਲ ਅੱਡੇ ਢੇਰ ਲਾ ਚੱਲ ਕਿੰਨੇ ਕੁ ਫੰਕਸ਼ਨ ਦੇ ਪੈਸੇ ਹੋਏ ਹਨ ਤੈਨੂੰ 4000 ਰੁਪਇਆ ਜੀ। ਹਾਂਜੀ 4000 4000 ਰੁਪਇਆ ਜੀ। ਵਾਰਦਾਤ ਵਾਕਈ ਤੁਸੀਂ ਨਹੀਂ ਪਾਈ ਨਹੀਂ ਜੀ ਬਿਲਕੁਲ ਨਹੀਂ। ਉਹ ਬੰਦਾ ਤੁਹਾਡੇ ਨਾਲ ਤਾਂ ਨਹੀਂ ਨਹੀਂ ਜੀ। ਹਾਂ ਇਹ ਤਾਂ ਪਹਿਲਾਂ ਤਾਂ ਫੜਿਆ ਨਾ ਅਸੀਂ ਜੀ ਸਰ ਹਾਂਜੀ ਇਹਨੂੰ ਮੈਂ ਕਰਾਨਾ ਫਾਇਰਿੰਗ ਤੈਨੂੰ ਗੁਜਰਾਂ ਦਾ ਮੁੰਡਾ ਰੇੜੇ ਤੇ ਵਨ ਵੀਲਿੰਗ ਕਰਨ ਡਿਆ ਸੀ ਤੈਨੂੰ ਮੈਂ ਦੱਸਣਾ ਖਲੋ ਕੇ ਰੇੜਾ ਕਿਵੇਂ ਚਲਾਈਦਾ ਸਰ ਜੀ ਮਿਹਰਬਾਨੀ ਕਰੋ ਸਾਡੇ ਤੇ ਜਿੰਨੀ ਦੇਰ ਤੁਹਾਨੂੰ ਹੋ ਗਿਆ ਇੱਥੇ ਡਕੇ ਇੰਨੀ ਵਾਰੀ 2 ਵਾਰੀ ਰੋਟੀ ਅਸੀਂ ਖਾ ਲੈਨੇ ਹਲਾ ਜਾ ਲੈ ਗਿਆ ਮੇਰੇ ਲਈ ਵੀ ਲੈ ਕੇ ਆਉਣੀ ਆ ਖਾ ਕੇ ਜੀ ਆਏ ਆ ਨਾ ਹੁਣ ਖਾਣ ਜਾਣੀ ਚੱਲ ਜਾਂਦਾ ਜਾਂਦਾ ਗਾਣਾ ਸੁਣਾ ਇੱਕ ਹੋਰ ਕੋ ਟੱਪਾ ਮਾਈਆ ਵੀ ਆਉਂਦਾ ਹੀ ਜੀ ਸਰ ਉਹ ਸੁਣਾ ਪਹਿਲਾਂ ਐਵੇਂ ਲੰਮੇ ਗਾਣੇ 'ਚ ਪਿਆ ਉਹ ਸੁਣਾ ਸਰ ਜੀ ਬਹਿ ਕੇ ਸੁਣਾ ਲਾ ਚੱਲ ਬਹਿ ਕੇ ਸੁਣਾ ਦੇ ਇੱਥੇ ਹੀ ਬਹਿ ਕੇ ਸੁਣਾ ਦੇ ਕੁਝ ਨਹੀਂ ਹੁੰਦਾ ਚੱਲ ਬਹਿ ਜਾ ਉੱਥੇ ਬਹਿ ਜਾ अपने रंग के खिलाफ कपड़े पाए ने ये भी पर्चा बनता कंट्रास्ट है, कंट्रास्ट किया उसने। हाँ कंट्रास्ट किया उसने ब्लैक एंड व्हाइट का। हाँ कपड़े ताड़े पाए ने उन्हें ताड़े कपड़े उन्होंने दे दिए ओदे तानू दे दिए कि मुंह वटा लिए ताड़ा मुंह लैके तुसीं जाओ अपने महल्ले लगेगा पता सुना कुछ रंग आप कराए या शुरू तो ही इंजदा सर जी जेन्युइन हाँ जेन्युइन हला किन्ने भरा हो दो माशाल्लाह सारे ही इंज दे हो नहीं दूजा सोना हाँ जी तेरे तो भी जी सर जी अच्छा जी वाह वाह फिर तेरा भरा नहीं हो मेरे जी मैं थोड़ा बीमार हो गया था अच्छा अच्छा बीमार होने नाल बंदा काला हुंदा हाँ जी ये रंग उठ गया ही छोटे हुंदा डर गया सी ना। हाँ जी अच्छा अच्छा चल सुना कुछ जी सर चला मेरा जी ढोला वाह चला मेरा जी ढोला सही वजह तेन समझ नहीं आउण डई मैं पागल हां जिन्नू जो दिल करेगा सुनाई जाओगे तुसीं फंक्शन ते भी इंज ही करदा है ਜਦੋਂ ਕੋਈ ਪੈਸਾ ਲੱਭਣ ਲੱਗਦਾ ਉਦੋਂ ਇਹ ਭੁੱਲ ਜਾਂਦਾ ਹੈ ਆ ਮੇਰੇ ਭਰਤੀ ਹੋਣ ਤੋਂ ਪਹਿਲਾਂ ਕਿਤੇ ਮੈਨੂੰ ਦੱਸਦਾ ਨਾ ਮੈਂ ਏਡੀ ਸੋਹਣੀ ਢੋਲਕੀ ਵਜਾਣਾ ਤੈਨੂੰ ਕੀ ਦੱਸਾਂ ਚਲੋ ਚੱਲਾ ਮੇਰਾ ਜੀ ਢੋਲਾ ਕੋਈ ਗੱਡੀ ਦੀਆਂ ਦੋ ਲੈਣਾ ਚੱਲਾ
ਚੱਲਾ ਮੇਰਾ ਜੀ ਢੋਲਾ ਕੋਈ ਗੱਡੀ ਦੀਆਂ ਦੋ ਲੈਣਾ ਉਹ ਜਿੱਥੇ ਢੋਲਾ ਯਾਦ ਆਵੇ ਓਏ ਉੱਥੇ ਬਹਿ ਕੇ ਰੋ ਲੈਣਾ ਉਹ ਜਿੱਥੇ ਮਾਇਆ ਯਾਦ ਆਵੇ ਓਏ ਉੱਥੇ ਬਹਿ ਕੇ ਰੋ ਲੈਣਾ। ਰੋਣ ਵਾਲੇ ਗਾਣੇ ਮੈਨੂੰ ਨਾ ਸੁਣਾ, ਰੋਣ ਵਾਲੇ ਗਾਣੇ ਨਾ ਸੁਣਾ। ਇੱਥੇ ਕਾਹਦਾ ਰੋਣਾ ਪਿਆ ਤੈਨੂੰ? ਸਰ ਜੀ ਜੇਲ੍ਹ 'ਚ ਫਸਿਆ ਬੰਦਾ ਰੋਂਦਾ ਹੀ, ਹੋਰ ਕੀ ਕਰਦਾ? ਜੇਲ੍ਹ 'ਚ ਤੂੰ ਫਸਿਆ, ਤੈਨੂੰ ਇੱਥੇ ਫਾਂਸੀ ਦਾ ਆਰਡਰ ਹੋਇਆ? ਅਸੀਂ ਠੰਡੀ ਜਗ੍ਹਾ ਤੇ ਭਾਇਆ ਜੇ। ਠੰਡੀ ਜਗ੍ਹਾ ਤੇ ਕੋਈ ਠੰਡਾ ਜਿਹਾ ਗਾਣਾ ਸੁਣਾ ਯਾਰ, ਠੰਡਾ ਜਿਹਾ। ਹੋਰ ਕੋਈ ਸੁਣਾ। ਚੱਲਾ ਮੇਰਾ ਜੀ ਢੋਲਾ ਲੰਮੀ ਨਦੀ ਕਸ਼ਮੀਰ ਦੀਏ ਉਹ ਮੇਰੇ ਨਾ ਜੋ ਲੋਕੋ ਸਾਰੀ ਗੱਲ ਤਕਦੀਰ ਦੀਏ ਮੇਰੇ ਨਾ ਜੋ ਲੋਕੋ ਸਾਰੀ ਗੱਲ ਤਕਦੀਰ ਦੀਏ। ਆਹ ਵੇਖੋ ਸ਼ਾਹ ਜੀ, क्या बात, ਵੇਖੋ ਤਾਂ ਦੇਖ ਨਾ ਐਡਾ ਸੋਹਣਾ ਉਹਨਾਂ ਨੇ ਗਾਇਆ। ਕੋਈ ਦਿਓ ਕੋਈ ਥੋੜੇ ਬਾਤੇ ਉਹਨਾਂ ਨੂੰ। ਚੱਲਾ ਮੇਰਾ ਜੀ ਢੋਲਾ ਸਭ ਜਾਂਦਾ ਹੀ ਰਾਹ ਨਾਲੇ ਉਹ ਡਰ ਪਿਆ ਲੱਗਦਾ ਚੰਨਾ ਯਾਰੀ ਬੇਪਰਵਾਹ ਨਾਲੇ ਉਹ ਡਰ ਪਿਆ ਲੱਗਦਾ ਚੰਨਾ ਯਾਰੀ ਬੇਪਰਵਾਹ ਨਾਲੇ। ਚੱਲਾ ਮੇਰਾ ਜੀ ਢੋਲਾ ਕੋਈ ਸ਼ੀਸ਼ਨ ਜਜਮਾਇਆ ਚੱਲਾ ਮੇਰਾ ਜੀ ਢੋਲਾ ਕੋਈ ਸ਼ੀਸ਼ਨ ਜਜਮਾਇਆ ਉਹ ਇੱਕ ਦੀਦਾਰ ਤੇਰਾ ਹੁੰਦੇ ਲੱਖ ਲੱਖ ਹਜਮਾਇਆ ਉਹ ਇੱਕ ਦੀਦਾਰ ਤੇਰਾ ਹੁੰਦੇ ਲੱਖ ਲੱਖ ਹਜਮਾਇਆ। ਵਾਹ ਵਾਹ, ਇੱਕ ਮਿੰਟ ਕਾਕਾ, ਕਾਨੂੰਨ ਨੂੰ ਹੱਥ 'ਚ ਨਾ ਲੈ। ਮੈਂ ਤੈਨੂੰ ਦੱਸਾਂ ਸ਼ੀਸ਼ਨ ਜੱਜ ਕਿਹੜਾ ਹੁੰਦਾ ਮੈਨੂੰ ਦੱਸੇ ਨਾ। ਸੈਸ਼ਨ ਜੱਜ ਹੁੰਦਾ, ਤੂੰ ਸ਼ੀਸ਼ਨ ਜੱਜ ਕਿਹੜਾ ਬਣਾਤਾ ਮੈਨੂੰ ਦੱਸ। ਮੈਂ ਤੈਨੂੰ ਹੁਣੇ ਜੱਜ ਸਾਹਿਬ ਤੇ ਪੇਸ਼ ਕੀਤਾ, ਤੈਨੂੰ ਲੱਗ ਪਤਾ ਜਾਏਗਾ ਕਿਹੜਾ ਹੁੰਦਾ। ਅੱਛਾ ਚੱਲ ਖੋਲ ਇਹਨਾਂ ਨੂੰ ਜਾਣ ਦੇ। ਬੜੀ ਮਿਹਰਬਾਨੀ ਜਨਾਬ, ਬੜੀ ਮਿਹਰਬਾਨੀ। ਆ ਜੁੱਤੀਆਂ ਸ਼ੁੱਤੀਆਂ ਆਪਣੀਆਂ ਪਾ ਲਓ। ਅੱਛਾ ਆ ਜੁੱਤੀਆਂ ਪਾਓ ਤੇ ਨਿਕਲੋ ਬਾਹਰ। ਚੱਲ ਚੱਲ ਰਸਤੇ 'ਚ ਪਾ। ਅੱਲਾਹ ਭਲਾ ਕਰੇ, ਅੱਲਾਹ ਤੁਹਾਨੂੰ ਇੱਕ ਹੋਰ ਮੁੰਡਾ ਦੇਵੇ ਜੀ। ਉਹ ਖੈਰ ਹੋ ਜਾ, ਮੇਰਾ ਤਾਂ ਪਹਿਲਾਂ ਵੀ ਨਹੀਂ ਹੱਲੀ ਹੋਇਆ ਵਿਆਹ। ਮੇਰਾ ਵਿਆਹ ਹੀ ਨਹੀਂ ਹੋਇਆ, ਕਹਿੰਦਾ ਮੁੰਡਾ ਦੇਵੇ ਤੈਨੂੰ। ਚੱਲ देखे तो सही जरा क्या कह रहा है वो। वैसे आप गुस्सा क्यों कर रहे हो? कभी तो शादी होगी ना, तो अच्छी बात है, आपको दुआएं दे रहे हैं, आपको तो खुश होना चाहिए। ਨਹੀਂ ਗੁੱਸੇ ਵਾਲੀ ਕਿਹੜੀ ਗੱਲ ਐ? ਮੈਂ ਦਵਾ ਦੇ ਕੇ ਟੁਰਦੇ ਇਹੋ ਜਿਹੀ ਲੱਗ ਵੀ ਜਾਂਦੀ। ਬਸ ਹੈ ਸੁਰੀਲਾ ਸਰ ਜੀ। ਉਹ ਤੇਰਾ ਕੀ ਕਰਨਾ ਹੈ? जान दो सर ਹਾਂ ਨਹੀਂ, ਸਾਨੂੰ ਕਿਹਨੂੰ ਜਾਣਦੇ? ਆਪਣੇ ਆਪ ਨੂੰ ਤਮੀਜ਼ ਨਾਲ ਬੁਲਾਈ ਜਾਣਾ। ਸਾਨੂੰ ਜਾਣ ਦਿਓ।